ਸਾਡਾ ਮਸਲਾ ਪਤਾ ਕੀ ਬਣ ਗਿਆ? ਸਾਡਾ ਉਹ ਹਿਸਾਬ ਬਣ ਗਿਆ ਕਿ ਅਸੀਂ ਰਹੀਏ ਨਾ ਰਹੀਏ, ਇਹ ਨਾ ਰਵੇ। ਮੈਂ ਰਵਾਂ ਨਾ ਰਵਾਂ, ਤੈਨੂੰ ਨਹੀਂ ਰਹਿਣ ਦੇਣਾ। ਇਹ ਮਸਲਾ ਵਾ ਜਿਹੜਾ ਸਾਨੂੰ ਸਾਰਿਆਂ ਨੂੰ ਡੋਬੀ ਆਉਣ ਡਿਆ। ਉਹ ਨਾ ਇੱਕ ਕਬੀਲੇ ਦੇ ਵਿੱਚ ਦੋ ਘਰ ਸੀ, ਬੜੇ ਗਰੀਬ ਸੀ। ਇੱਕ ਜਿਹੜਾ ਘਰ ਸੀ ਉਹਨਾਂ ਨੇ ਨਾ ਸੋਚਿਆ ਕਿ ਯਾਰ ਮਿਹਨਤ ਕਰੀਏ, ਕਿਸੇ ਪਾਸੇ ਲੱਗੀਏ, ਕੋਈ ਕੰਮ ਐਸਾ ਕਰੀਏ। ਉਹਨਾਂ ਨੂੰ ਇੱਕ ਬਜ਼ੁਰਗ ਟੱਕਰ ਗਿਆ। ਇੱਕ ਸਬਕ ਵਾਸਤੇ ਗੱਲ ਆ, ਤੁਹਾਨੂੰ ਸਮਝਾਉਣ ਵਾਸਤੇ ਮਿਸਾਲਾਂ ਦੇ ਦੀਆਂ ਮੈਂ, ਇਸ ਲਈ ਕਿ ਤੁਹਾਨੂੰ ਸਮਝ ਆ ਜਾਏ ਕਿਸੇ ਤਰੀਕੇ ਨਾਲ। ਵਿੱਚੇ ਮੈਂ ਵੀ ਆ, ਮੈਂ ਕੋਈ ਏਡਾ ਸਮਝਦਾਰ ਨਹੀਂ ਹੈ। ਅੱਛਾ, ਉਹਨੇ ਨਾ ਕੀ ਹੋਇਆ ਕਿ ਉਹ ਕਿਸੇ ਬੰਦੇ ਨੂੰ ਗੱਲਾਂ ਬਾਤਾਂ ਇਦਾਂ ਕਰਦਿਆਂ ਕਰਦਿਆਂ ਉਹਨੂੰ ਇੱਕ ਬੰਦਾ ਟੱਕਰਿਆ। ਉਹਨੇ ਕਿਹਾ ਕਿ ਯਾਰ ਮੈਂ ਤੈਨੂੰ ਗੱਲ ਦੱਸ ਦਿੰਦਾ ਵਾ, ਥੋੜੀ ਜਿਹੀ ਮਿਹਨਤ ਕਰਨੀ ਪੈਣੀ ਆ, ਲੇਕਿਨ ਉਸ ਤੋਂ ਬਾਅਦ ਤੇਰੀ ਜ਼ਿੰਦਗੀ 'ਚ ਸਕੂਨ ਹੋ ਜਾਊ, ਤੂੰ ਜੋ ਚਾਹੇਗਾ ਤੈਨੂੰ ਮਿਲੇਗਾ। ਉਹਨੇ ਕਿਹਾ ਜੀ ਠੀਕ ਆ, ਮੈਨੂੰ ਦੱਸੋ। ਉਹਨੇ ਦੱਸਿਆ ਕਿ ਫਲਾਂ ਜੰਗਲ ਦੇ ਵਿੱਚ ਐਸ ਨਾਮ ਦਾ ਦਰਖਤ ਆ, ਉਸ ਦਰਖਤ ਦੇ ਥੱਲੇ ਬਹਿ ਕੇ ਤੂੰ ਇੰਨੀ ਦੇਰ ਚਿੱਲਾ ਕਰਨਾ ਵਾ, ਇਹ ਲਫ਼ਜ਼ ਪੜ੍ਹਨਾ ਵਾ, ਇਹ ਚੀਜ਼, ਯਾਨੀ ਕਿ ਜਿਹੜਾ ਵੀ ਕੋਈ ਬਾਬਾ ਜੀ ਨੇ ਆਪਣੇ ਤਰੀਕੇ ਨਾਲ ਦੱਸਿਆ ਕਿ ਆਹ ਕੰਮ ਕਰੇਗਾ ਤੇ ਇੱਕ ਟਾਈਮ 40 ਦਿਨ ਜਾਂ ਜਿੰਨੇ ਵੀ ਉਹਨੇ ਦੱਸੇ ਨੇ ਕਿ ਉਸ ਤੋਂ ਬਾਅਦ ਤੇਰੀ ਹਰ ਖਵਾਇਸ਼ ਪੂਰੀ ਹੋਣ ਲੱਗ ਪਿਆ, ਕਿ ਤੂੰ ਜੋ ਅੱਲਾ ਕੋਲੋਂ ਮੰਗੇਗਾ ਤੈਨੂੰ ਮਿਲੇਗਾ। ਉਹ ਨਾ ਹੁਣ ਨਿਕਲ ਗਿਆ ਚਿੱਲੇ ਤੇ। ਜਿਸ ਟਾਈਮ ਚਿੱਲੇ ਤੇ ਨਿਕਲਿਆ ਚਲਾ ਗਿਆ, ਉਹਨੇ ਉਸੇ ਤਰ੍ਹਾਂ ਹੀ ਕੀਤੀ ਜੋ ਉਹਨੇ ਦੱਸਿਆ ਬਾਬੇ ਨੇ। ਉਸ ਹਿਸਾਬ ਨਾਲ ਉਹਨੇ ਚਿਲਾ ਕੀਤਾ, ਆਪਣਾ ਚਿਲਾ ਮੁਕੰਮਲ ਹੋ ਗਿਆ ਜਿੰਨੇ ਵੀ ਦਿਨ ਸੀ। ਉਸ ਤੋਂ ਬਾਅਦ ਜਿਹੜੀ ਵੀ ਦੁਆ ਕਰਿਆ ਕਰੇ ਉਹ ਹੀ ਪੂਰੀ ਹੋ ਜਾਵੇ। ਉਹ ਅੱਲਾ ਦੀ ਜ਼ਾਤ ਪਾ ਕੇ ਦੁਆ ਕੀਤੀ, ਸਾਨੂੰ ਘਰ ਚੰਗਾ ਚਾਹੀਦਾ, ਅੱਲਾ ਨੇ ਸਬੱਬ ਪੈਦਾ ਕੀਤੇ, ਘਰ ਬਣ ਗਿਆ, ਸਾਨੂੰ ਇਹ ਚੀਜ਼ ਚਾਹੀਦੀ ਆ, ਸਾਨੂੰ ਕੱਪੜੇ ਅੱਛੇ, ਜਾਂ ਦੁਨੀਆ ਦੀ ਕਿਹੜੀ, ਜਾਣੀ ਕਿ ਜੋ ਵੀ ਦਿਲ ਦੀਆਂ ਖਵਾਇਸ਼ਾਂ ਇਨਸਾਨ ਦੀਆਂ ਹੁੰਦੀਆਂ, ਸੈਰ ਤੇ ਜਾਣਾ ਜਾਂ ਹੱਜ ਉਮਰਾ ਕਰਨਾ, ਫੈਮਿਲੀ ਨੂੰ ਅੱਛੇ ਰੱਖਣਾ, ਇਸੇ ਤਰ੍ਹਾਂ ਹੀ ਨਾ ਅੱਛੀ ਗੱਡੀ, ਅੱਛੀ ਮੋਬਾਈਲ, ਜੋ ਕੁਛ ਵੀ ਆ। ਅੱਛਾ, ਉਹ ਹੁਣ ਜਿਹੜੀ ਸ਼ੈ ਕਰਿਆ ਕਰੇ ਨਾ, ਅੱਲਾ ਦੀ ਜ਼ਾਤ ਪਾਕ ਉਹਨੂੰ ਵੇਲ ਜਾਣੀ ਕਿ ਉਹਦਾ ਸਬੱਬ ਪੈਦਾ ਕਰੇ ਤੇ ਉਹਨੂੰ ਮਿਲ ਜਾ ਕਰੇ। ਉਹ ਹੁਣ ਜਿਹੜਾ ਨਾਲ ਸੀ ਨਾ, ਉਹਨਾਂ ਨੇ ਵੇਖਿਆ ਯਾਰ ਅਸੀਂ ਚੰਗੇ ਭਲੇ ਸਾਈ, ਇਹ ਹੁਣ ਸਾਡੇ ਨਾਲ ਵੀ ਸੌਖੇ ਹੋ ਗਏ ਆ, ਇਹਨੇ ਕੰਮ ਕਿਹੜਾ ਕੀਤਾ ਵਾ, ਇਹਨਾਂ ਕੋਲ ਖਜ਼ਾਨਾ ਕਿਹੜਾ ਆਇਆ ਵਾ ਜਿਹੜਾ ਇਹ ਦਿਨੋਂ ਦਿਨ ਤਾਂ ਹੀ ਚੜ੍ਹਦਾ ਜਾਂਦਾ ਵਾ। ਅੱਜ ਵੇਖੋ 2 ਮੱਝਾਂ, ਕੱਲ ਵੇਖੋ 4 ਮੱਝਾਂ, ਅੱਜ ਵੇਖੋ 1 ਬੰਗਲਾ, ਸਵੇਰੇ 2, ਅੱਜ ਵੇਖੋ ਕੱਪੜੇ ਹੋਰ, ਸਵੇਰੇ ਹੋਰ, ਜਿਹੜੀ ਸ਼ੈ ਬਾਦਸ਼ਾਹੀ ਜ਼ਿੰਦਗੀ ਇਹਦੀ ਹੋ ਗਈ ਆ, ਸੋਨੇ ਜਵਾ ਹਰ ਚੀਜ਼ ਇਹਦੇ ਕੋਲ ਆ। ਇਹਨੇ ਕੀਤਾ ਕੀ ਆ? ਉਹਨੇ ਸਰਾਗ ਲਾਉਣਾ ਸ਼ੁਰੂ ਕਰ ਦਿੱਤਾ ਨਾ। ਉਹਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਚਿਲਾ ਕੀਤਾ ਵਾ, ਫਲਾਣੇ ਬਾਬੇ ਨੇ ਇਹਨੂੰ ਦੱਸਿਆ। ਉਹ ਵੀ ਉਸੇ ਬਾਬੇ ਕੋਲ ਚਲੇ ਗਿਆ, ਜਾ ਕੇ ਕਹਿੰਦੇ ਜੀ ਅਸੀਂ ਵੀ ਕਾਮਯਾਬ ਹੋਣਾ ਚਾਹੁੰਦੇ ਆ, ਅਸੀਂ ਵੀ ਚਾਹੁੰਦੇ ਆ ਕਿ ਕੋਈ ਐਸੀ ਚੀਜ਼ ਮਿਲੇ ਕਿ ਜਿਹਦਾ ਨਾ ਕੋਈ ਸਾਨੂੰ, ਅਸੀਂ ਜੋ ਕਵੇ ਹੋਈਏ। ਉਹਨੇ ਕਿਹਾ ਤੁਸੀਂ ਵੀ ਇਹ ਕੰਮ ਕਰ ਲਓ। ਉਹ ਬਾਬਾ ਜੀ ਨੇ ਹੁਣ ਉਹਨੂੰ ਦੱਸਿਆ ਕਿ ਤੂੰ ਇਹ ਲਫ਼ਜ਼ ਪੜ੍ਹਨਾ ਵਾ, ਐਸਾ ਸਾਰਾ ਤਰੀਕਾਕਾਰ ਉਹਨੂੰ ਵੀ ਦੱਸਿਆ। ਉਹ ਹੁਣ ਚਲਾ ਗਿਆ, ਉੱਥੇ ਜਾ ਕੇ ਪੜ੍ਹਨ ਲੱਗ ਪਿਆ। ਜਿਸ ਟਾਈਮ ਉਹਦਾ ਚੀਲਾ ਪੂਰਾ ਆਇਆ, ਉਹਨੂੰ ਉਹਦੇ ਵਿੱਚ 3 ਚੀਜ਼ਾਂ ਮਿਲੀਆਂ। 3 ਚੀਜ਼ਾਂ ਮਿਲੀਆਂ। ਉਹਨੇ ਕਿਹਾ ਤੇਰੇ ਵਾਸਤੇ ਇਹ ਆ ਕਿ ਤੂੰ 3 ਸਵਾਲ ਕਰ ਸਕਦਾ ਵਾ, ਔਰ 3 ਸਵਾਲਾਂ ਦੇ ਤੇਰੇ 3 ਸਵਾਲ ਜਿਹੜੇ ਅਸੀਂ ਉਹ ਪੂਰੇ ਕਰਾਂਗੇ। ਤੇਰੇ ਕੋਲ ਆਪਸ਼ਨ ਆ ਕਿ ਤੂੰ 3 ਚੀਜ਼ਾਂ ਮੰਗ ਸਕਦਾ। ਚਲੋ ਜੀ, ਉਹਨੇ ਕਿਹਾ ਠੀਕ ਆ। ਪਿੰਡ ਆਇਆ, ਆਣ ਕੇ ਉਹਨੇ ਕਿਹਾ ਮੈਂ ਵੀ ਚਿਲਾ ਕਰ ਲਿਆ ਵਾ, ਗੱਲਬਾਤ ਯਾਨੀ ਕਿ ਜੋ ਕਹਿਣੀ ਹੋਣੀ ਆ, 3 ਚੀਜ਼ਾਂ ਮੇਰੀਆਂ ਪੂਰੀਆਂ ਹੋ ਸਕਦੀਆਂ। ਮੇਰਾ ਕੋਈ ਥੋੜਾ ਚਿਲਾ ਡਿਫਰੈਂਟ ਸੀ। ਉਹਨੇ ਕਿਹਾ ਹਾਂ। ਫਿਰ ਘਰ ਦੇ ਕਹਿੰਦੇ ਫਿਰ ਮੰਗ ਕੀ ਮੰਗਣਾ? ਉਹਨੇ ਕਿਹਾ ਤੁਸੀਂ ਦੱਸ ਦਿਓ। ਉਹਨੇ ਕਿਹਾ ਨਹੀਂ। ਉਹਨੇ ਕਿਹਾ ਮੈਂ ਤੇ ਇਹ ਕਹਿਣਾ ਕਿ ਆ ਜਿਹੜੇ ਇਹਨਾਂ ਦੇ ਢੱਗੇ ਆ ਨਾ, 5 7 10 ਹੋ ਗਏ ਨਾਲ ਦਿਆਂ ਦੇ, ਇਹ ਢੱਗੇ ਸਾਰੇ ਹੀ ਮਰ ਜਾਣ। ਉਹ ਢੱਗੇ ਜੀ ਉਹਨਾਂ ਦੇ ਉਹੀ ਕੰਮ ਹੋਇਆ, ਮਰ ਗਏ ਸਾਰੇ। ਉਹਨੇ ਕਿਹਾ ਮੈਂ ਚਾਹੁੰਦਾ ਵਾਂ ਕਿ ਇਹ ਸਵੇਰ ਚੜ੍ਹਦੀ ਤੱਕ ਇਹਨਾਂ ਦੇ ਘਰ 'ਚ ਕੋਈ ਚੀਜ਼ ਨਾ ਰਵੇ, ਖਤਮ ਹੋ ਗਈ। ਤੀਸਰੇ ਨੰਬਰ ਤੇ ਉਹਨੇ ਕਿਹਾ ਮੈਂ ਇਹ ਗੱਲ ਚਾਹੁੰਦਾ ਵਾਂ ਕਿ ਇਹ ਜਿੱਦਾਂ ਦੇ ਪਹਿਲੋਂ ਸੀ ਨਾ ਉਦਾਂ ਦੇ ਹੋ ਜਾਣ, ਬਿਲਕੁਲ ਯਾਨੀ ਕਿ ਨੰਗ ਭੁੱਖ ਹੋ ਜਾਵੇ ਇਹਨਾਂ ਦੇ, ਮੈਂ ਰਾਜੀ ਹਾਂ। ਉਹੀ ਕੰਮ ਹੋਇਆ ਜੋ ਨੰਗ ਭੁੱਖ ਹੋ ਗਿਆ। ਹੁਣ ਇੱਧਰ ਸਵਾਲ ਵੀ 3 ਪੂਰੇ ਹੋ ਗਏ। ਅੱਛਾ, ਹੁਣ ਉਹ ਤੇ ਇਸ ਟਾਈਮ ਹੋ ਗਿਆ, ਲੇਕਿਨ ਉਹਨਾਂ ਕੋਲ ਫੈਸਿਲਿਟੀ ਸੀ ਕਿ ਉਹਨਾਂ ਨੇ ਫੇਰ ਆਪਣਾ ਕਹਿ ਲਓ ਕਿ ਦੁਆ ਮੰਗਣੀ ਸੀ, ਆਸਤਾ ਆਸਤਾ ਉਹਨਾਂ ਦਾ ਕੰਮ ਸੈੱਟ ਹੋ ਜਾਣਾ ਸੀ। ਇਹਦੀ ਜਿਹੜੀ ਚਿੱਲੇ ਸੀ, ਇਹਦਾ ਜਿਹੜਾ ਕੰਮ ਸੀ, ਉਹ ਕਿੱਥੇ ਗਿਆ? ਅਗਰ ਉਸੇ ਹੀ ਜਗ੍ਹਾ ਤੇ ਇਹ ਗੱਲ ਮੰਗਦਾ ਕਿ ਅੱਲਾ ਦੀ ਜ਼ਾਤ ਪਾਕ ਮੈਨੂੰ ਇਹਨਾਂ ਨਾਲੋਂ ਵੀ ਅੱਛੇ ਕਰ ਦੇ, ਮੈਨੂੰ ਇਹਨਾਂ ਨਾਲੋਂ ਵੀ ਜ਼ਿਆਦਾ ਅਤਾ ਕਰ ਦੇ, ਮੈਂ ਸਾਰੀ ਜ਼ਿੰਦਗੀ ਸਕੂਨ ਨਾਲ ਕੱਢਾਂ, ਮੈਂ ਆਪਣੀ ਜ਼ਿੰਦਗੀ 'ਚ ਹੱਜ ਉਮਰਾ ਵੀ ਅਕਬਰੀ ਕਰ ਲਵਾਂ। 3 ਸਵਾਲ ਸੀ, 3 ਅਗਰ ਚੰਗੇ ਮੰਗ ਲੈਂਦਾ, ਉਹ ਵੀ ਖਾਂਦੇ ਰਹਿੰਦੇ, ਤੇ ਕੀ ਮੈਨੂੰ ਤਾਂ ਫਰਕ ਪੈ ਜਾਣਾ ਸੀ। ਦੋਸਤੋ, ਸਾਡਾ ਕਲਚਰ ਬਣ ਗਿਆ ਵਾ ਕਿ ਅਸੀਂ ਰਹੀਏ ਨਾ ਰਹੀਏ, ਇਹ ਨਾ ਰਵੇ। ਇਸੇ ਵਜ੍ਹਾ ਤੋਂ ਸਾਰੇ ਆਸਤਾ ਆਸਤਾ ਖਤਮ ਹੁੰਦੇ ਜਾਣ ਡਏ ਆ। ਸਾਡੇ ਪਿਆਰ ਮੁੱਕ ਗਏ, ਸਾਡੇ ਸ਼ਰੀਕੇ। ਹਾਲਾਂਕਿ ਸ਼ਰੀਕਾ ਦਾ ਮਕਸਦ ਹੀ ਸ਼ਰੀਕ ਹੋਣਾ, ਹਰ ਦੁੱਖ ਦਰਦ ਦੇ ਵਿੱਚ ਸ਼ਰੀਕ ਹੋਣਾ। ਅਸੀਂ ਸ਼ਰੀਕੇ ਨੂੰ ਉਲਟਾ ਪਾਸਾ ਕਰ ਲਿਆ, ਸ਼ਰੀਕ ਬਣ ਜਾਣਾ ਜੀ, ਅਗਲੇ ਬੰਦੇ ਨੂੰ ਰਹਿਣ ਨਹੀਂ ਦੇਣਾ। ਸਾਡਾ ਆਪਣਾ ਕੌਣ ਰਿਹਾ ਯਾਰ? ਫਿਰ ਇਸ ਤਰ੍ਹਾਂ ਆ ਜਾ ਕੇ ਹੀ ਨਾ ਰਿਸ਼ਤੇ।
ਅਗਰ ਜਿੰਨੀ ਦੇਰ ਤੁਸੀਂ ਦੂਸਰੇ ਦਾ ਬੁਰਾ ਕਰਨ ਸੋਚਦੇ ਤੇ ਲਾਉਂਦੇ ਜੇ ਨਾ, ਉਹਨਾਂ ਅਗਰ ਆਪਣਾ ਅੱਛਾ ਕਰਨ ਤੇ ਔਰ ਅੱਛਾ ਮੰਗਣ ਤੇ ਲਾ ਦਵੋ ਨਾ, ਯਾਰ ਅਗਲੇ ਦੀ ਜ਼ਿੰਦਗੀ ਤੇ ਹੈ ਹੀ ਤੇਰੀ ਵੀ ਬਿਹਤਰ ਹੋ ਜਾਏਗੀ। ਅੱਛੀ ਗੱਲ ਨਹੀਂ। ਹਮੇਸ਼ਾ ਸੋਚ ਅੱਛੀ ਰੱਖੋ। ਜਿਹੜੇ ਕੋਈ ਵੀ ਕੰਮ ਆ ਨਾ, ਅਗਰ ਉਹਦੀ ਸੋਚ ਅੱਛੀ ਹੋਏਗੀ ਨਾ, ਕੰਮ ਹੋਵੇ ਨਾ ਹੋਵੇ, ਤੁਹਾਨੂੰ ਸੋਚ ਦਾ ਅਜਰ ਜ਼ਰੂਰ ਮਿਲ ਜਾਏਗਾ। ਤੇ ਦੋਸਤੋ, ਅੱਜ ਮੈਂ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਆ ਕਿ ਆਪਣੇ ਵਿੱਚੋਂ ਇੱਕ ਕਲਚਰ ਖਤਮ ਕਰੋ ਯਾਰ। ਸਾਰੇ ਪਿਆਰ ਮੁਹੱਬਤਾਂ ਸਲੂਕ ਇੱਕ ਦੂਜੇ ਵਾਸਤੇ ਅੱਛਾ ਕਰਨਾ ਸਿੱਖੋ, ਤੁਹਾਡਾ ਖੁਦ ਬਖੁਦ ਹੁੰਦਾ ਜਾਏਗਾ। ਉਹ ਕਹਿੰਦੇ ਨਾ, ਕਿਸੇ ਲਈ ਟੋਇਆ ਕੱਢੋ ਤੇ ਆਪਣੇ ਲਈ ਵੱਡਾ ਨਿਕਲਿਆ ਹੁੰਦਾ ਵਾ, ਕਿਸੇ ਲਈ ਖੂਹ ਕੱਢੋ ਆਪਣੇ ਲਈ ਖਾਤਾ ਨਿਕਲਿਆ ਹੁੰਦਾ। ਤੇ ਜਿਹੜੇ ਮੇਰੇ ਵੀਰ ਭਰਾ ਦੋਸਤ ਮੇਰੀ ਵੀਡੀਓ ਵੇਖ ਰਹੇ ਆ, ਤੁਹਾਡਾ ਆਪਣਾ ਲੱਲਾ ਵਕਾਰ, ਤੁਹਾਡਾ ਆਪਣਾ ਲੱਲਾ ਵਕਾਰ ਦੇ ਨਾਮ ਤੋਂ YouTube ਤੇ ਚੈਨਲ, ਅਗਰ ਵੀਡੀਓ ਮੇਰੀ ਚੰਗੀ ਲੱਗੀ ਆ, ਦਿਲ ਨੂੰ ਗੱਲਾਂ ਲੱਗੀਆਂ ਵਾ, ਤੇ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ। ਵੇਖਣ ਵਾਲੇ ਨਵੇਂ ਲੋਕ ਮੇਰੇ ਭਰਾ ਜਿਹੜੇ ਆ, ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ। ਸਾਰੇ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮੁਅਲੈਕੁਮ।